व्यूअर्स ब्रेक तो बाद तुहाडा स्वागत है जी डॉक्टर साहब। हुण असीं सवाल जवाब दा सैशन शुरू करते हैं। अज 18 अक्तूबर 2013 2 कत्तक नानकशाही संमत 545 का दिन है तो साडे दर्शकों नूं दसो अज दा दिन दी की इतिहासक अहमियत है। देखो अज दे दिन दरबार साहिब की कार सेवा जिहड़ी कि 1984 जदों फौज ने हमला किया, भारतीय फौज ने टैंकां तोपां नाल जी फौज के कंट्रोल च दरबार साहब कंपलैक्स रहा जी 29 सितंबर नूं फौज जिहड़ी है हरमंदर साहब कंपलैक्स चों बाहर निकली, भावें कि बाहर उन्होंने अपनी पिकट्स पोजीशनस रखियां जी और ਜਦੋਂ ਪੰਥ ਦੇ ਕੋਲ ਉਸ ਦੀ ਸੇਵਾ ਸੰਭਾਲ ਆਈ ਤੇ ਜਥੇਦਾਰਾਂ ਨੇ ਉਸ ਵੇਲੇ ਕਾਲ ਦਿੱਤੀ ਕਿ ਅਸੀਂ ਕਿਉਂਕਿ ਸਰੋਵਰ ਦੇ ਵਿੱਚ ਵੀ ਬੱਚਿਆਂ ਦੀਆਂ ਲਾਸ਼ਾਂ, ਖੂਨ ਔਰ ਚਾਰ ਚਫੇਰਾ ਜਿਹੜਾ ਹੈ ਉਹ ਬਿਲਕੁਲ ਫੌਜੀ ਜ਼ੁਲਮਾਂ ਦੇ ਥੱਲੇ ਜਿਹੜਾ ਹੈ ਉਹ ਪੂਰਾ ਉਹਨਾਂ ਨੇ ਜ਼ੁਲਮ ਕੀਤੇ ਹੋਏ ਸਨ। ਸੋ ਇਹ ਕਾਲ ਦਿੱਤੀ ਗਈ ਕਿ ਹਰਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਏਗੀ ਜੀ। ਸੋ ਇਹ ਕਾਰ ਸੇਵਾ ਜਿਹੜੀ ਹੈ ਇਹ 6 ਦਿਨ ਦੇ ਵਿੱਚ 12 ਅਕਤੂਬਰ ਨੂੰ ਕਾਰ ਸੇਵਾ ਸ਼ੁਰੂ ਹੋਈ ਤੇ 18 ਅਕਤੂਬਰ ਅੱਜ ਦੇ ਦਿਨ ਜਿਹੜੀ ਹੈ ਕਾਰ ਸੇਵਾ ਮੁਕੰਮਲ ਹੋਈ। ਇਹ ਬੜਾ ਰਿਕਾਰਡ ਟਾਈਮ ਸੀ ਔਰ ਇਸੇ ਕਾਰ ਸੇਵਾ ਦੇ ਦੌਰਾਨ ਹੀ ਭਾਈ ਬੇਅੰਤ ਸਿੰਘ ਜਿਹੜੇ ਕਿ ਇੰਦਰਾ ਗਾਂਧੀ ਦੇ ਉਸ ਸਿਕਿਉਰਿਟੀ ਰਿੰਗ ਦੇ ਵਿੱਚ ਇੰਸਪੈਕਟਰ ਦੇ ਅਹੁਦੇ ਤੇ ਸੀ, ਸਤਵੰਤ ਸਿੰਘ, ਇਹ ਵੀ ਹਰਮੰਦਰ ਸਾਹਿਬ ਉਸ ਕਾਰ ਸੇਵਾ ਦੇ ਦੌਰਾਨ ਆਏ। ਅਕਾਲ ਤਖਤ ਸਾਹਿਬ ਖਡਰਾਤ ਬਣਿਆ ਦੇਖਿਆ ਔਰ ਇੱਥੇ ਉਹਨਾਂ ਨੇ ਗੁਰੂ ਤੋਂ ਇਹ ਹਿੰਮਤ ਮੰਗੀ ਕਿ ਉਹ ਇਨਸਾਫ ਕਰ ਸਕਣ जी और फिर उन्होंने इतिहास का बहुत बड़ा कारनामा किया जिहड़ा दिन के कुछ दिनों बाद 31 अक्तूबर नूं आ रहा जी। 1999 ਦੇ ਵਿੱਚ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਜਿਹੜੇ ਬੜੇ ਯੋਧੇ ਸਨ, ਪੰਥਕ ਕਮੇਟੀ ਦੇ ਮੈਂਬਰ ਸਨ, ਉਹਨਾਂ ਦੀ ਸ਼ਹਾਦਤ ਹੋਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1648 ਦੇ ਵਿੱਚ ਪਹਿਲੀ ਲੇਬਰ ਆਰਗੇਨਾਈਜੇਸ਼ਨ ਅਮਰੀਕਾ ਦੇ ਵਿੱਚ ਬਣੀ ਤੇ ਉਹ ਸੀ ਬੋਸਟਨ ਸ਼ੂ ਮੇਕਰਸ, ਜੁੱਤੀਆਂ ਬਣਾਉਣ ਵਾਲਿਆਂ ਨੇ ਪਹਿਲੀ ਲੇਬਰ ਬਾਡੀ ਬਣਾਈ 1648 ਚ ਜੀ। 1867 ਦੇ ਵਿੱਚ ਅਮਰੀਕਾ ਨੇ ਅਲਾਸਕਾ ਜਿਹੜਾ ਅੱਜ ਭਰਿਆ ਹੋਇਆ ਨੈਚੁਰਲ ਦੌਲਤ ਦੇ ਨਾਲ, ਆਇਲ ਦੇ ਨਾਲ, ਇਹ ਰੂਸ ਤੋਂ ਖਰੀਦਿਆ ਸੀ ਬੜੇ ਥੋੜੇ ਅਮਾਉਂਟ ਦੇ ਵਿੱਚ, ਮੈਨੂੰ ਯਾਦ ਨਹੀਂ ਹੈ ਕਿੰਨੇ ਮਿਲੀਅਨ, ਸ਼ਾਇਦ 72 ਮਿਲੀਅਨ ਸੀ ਜਾਂ ਕਿੰਨਾ, ਬਹੁਤ ਘੱਟ ਕੀਮਤ ਤੇ ਜੀ। ਔਰ 1867 ਚ ਜਿਹੜਾ ਹੈ ਅੱਜ ਦੇ ਦਿਨ ਉਹਨਾਂ ਨੇ ਇਸ ਦਾ ਕੰਟਰੋਲ ਲਿਆ ਰਸ਼ੀਆ ਤੋਂ। ਅਲਾਸਕਾ ਜਿਹੜਾ ਇਹ ਅਮਰੀਕਾ ਦਾ ਫਿਰ ਇੱਕ ਹਿੱਸਾ ਬਣਿਆ, ਸਟੇਟ ਬਣੀ ਜੀ। 1898 ਦੇ ਵਿੱਚ US ਫਲੈਗ ਜਿਹੜਾ ਹੈ ਉਹ ਪੋਰਟੋ ਰੀਕੋ ਦੇ ਉੱਤੇ ਜਿਹੜਾ ਹੈ ਉਹ ਪਹਿਲੀ ਵਾਰ ਰੇਜ਼ ਹੋਇਆ। 1908 ਚ ਬੈਲਜੀਅਮ ਨੇ ਕੋਂਗੋ ਨੂੰ ਐਨੈਕਸ ਕੀਤਾ ਜੀ। 1912 ਚ ਬਾਲਕਨ ਵਾਰ ਜਿਹੜਾ ਰੀਜਨ ਇਹ ਸਾਰਾ ਸਰਬੀਆ, ਯੂਗੋਸਲਾਵੀਆ ਵਾਲਾ ਹੈ, ਹਮੇਸ਼ਾ ਹੀ ਵਰਲਡ ਵਾਰਸ ਇੱਥੋਂ ਹੀ ਓਰੀਜੀਨੇਟ ਹੁੰਦੀਆਂ ਰਹੀਆਂ ਨੇ। 1912 ਚ ਇੱਥੇ ਪਹਿਲਾਂ ਬਾਲਕਨ ਵਾਰ ਹੋਈ ਜਿਹੜੀ ਬਾਅਦ ਦੇ ਵਿੱਚ ਸਪਰੈਡ ਆਊਟ ਹੁੰਦੇ ਆ ਫਸਟ ਵਰਲਡ ਵਾਰ 1914 ਤੱਕ ਪਹੁੰਚਦਿਆਂ ਬਣੀ ਜੀ। 1922 ਦੇ ਵਿੱਚ BBC ਜਿਹੜੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਹੈ ਇਹ ਹੋਂਦ ਦੇ ਵਿੱਚ ਆਈ ਔਰ ਅੱਜ ਦੁਨੀਆ ਦੇ ਵਿੱਚ ਇਹਨਾਂ ਦਾ ਵੱਡਾ ਨੈਟਵਰਕ ਹੈ ਮੀਡੀਆ ਦੇ ਹਵਾਲੇ ਨਾਲ ਜੀ। 1925 ਦੇ ਵਿੱਚ ਫ੍ਰੈਂਚ ਜਨਰਲ ਸੈਰੇਲ ਨੇ ਡੈਮਸਕਸ ਸੀਰੀਆ ਦੇ ਉੱਤੇ ਬੰਬ ਸੁੱਟੇ। ਸ਼ਾਇਦ ਇਹ ਫ੍ਰੈਂਚ ਦੀ ਹਿਸਟਰੀ ਹੋਏਗੀ ਵੀ ਹੁਣ ਵੀ ਸੀਰੀਆ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਫਰਾਂਸ ਜਿਹੜਾ ਹੈ ਉਹ ਅਮਰੀਕਾ ਤੋਂ ਵੀ ਅੱਗੇ ਸੀ, ਹਾਲਾਂ ਉਹਨਾਂ ਦੀ ਇਹ ਬਦਨੀਅਤੀ ਕਾਮਯਾਬ ਨਹੀਂ ਹੋਈ। 1945 ਦੇ ਵਿੱਚ ਅੱਜ ਦੇ ਦਿਨ ਜਿਹੜਾ ਨਾਜ਼ੀਆਂ ਨੇ ਯਹੂਦੀਆਂ ਤੇ ਜਿਪਸੀਆਂ ਤੇ ਔਰ ਹੋਰ ਵਾਰ ਕ੍ਰਾਈਮ ਕੀਤੇ ਸੀ ਉਹਨਾਂ ਦੇ ਖਿਲਾਫ ਨਰਮਬਰਗ ਟਰਾਇਲ ਜਿਹੜੇ ਨੇ ਮੁਕੱਦਮਾ ਸ਼ੁਰੂ ਹੋਇਆ। 1967 ਚ ਅੱਜ ਦੇ ਦਿਨ ਔਰ ਸੋਵੀਅਤ ਯੂਨੀਅਨ ਦੀ ਸਪੇਸ ਦੇ ਵਿੱਚ ਸਰਦਾਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ, ਉਹਨਾਂ ਨੇ ਵੈਨਰਾ 4 ਉਹਨਾਂ ਨੇ ਜਿਹੜਾ ਉਹਨਾਂ ਦਾ ਸਪੇਸ ਕ੍ਰਾਫਟ ਸੀ ਉਹ ਮੂਨ ਤੋਂ ਵੀ ਪਾਰ ਜਾ ਕੇ ਵੀਨਸ ਦੇ ਉੱਤੇ ਉਹਨਾਂ ਨੇ ਆਪਣਾ ਇਸਟੈਬਲਿਸ਼ ਕਰਕੇ ਤੇ ਉੱਥੋਂ ਪ੍ਰੋਬ ਰਿਪੋਰਟਸ ਉਹਨਾਂ ਦੀਆਂ ਆਉਣੀਆਂ ਸ਼ੁਰੂ ਹੋਈਆਂ। ਔਰ 1979 ਚ ਅੱਜ ਦੇ ਦਿਨ ਜਦੋਂ ਕਿ ਈਰਾਨ ਦੇ ਵਿੱਚ ਖਮੀਨੀ ਵਾਪਸ ਆ ਚੁੱਕਾ ਸੀ ਔਰ ਈਰਾਨ 'ਚ ਵੱਡੇ ਪੱਧਰ ਤੇ ਕਤਲੇਆਮ ਹੋ ਰਿਹਾ ਸੀ ਜਿਨ੍ਹਾਂ ਨੇ ਸ਼ਾਹ ਆਫ ਈਰਾਨ ਦੇ ਵੇਲੇ 'ਚ ਜ਼ੁਲਮ ਕੀਤੇ ਸਨ, ਪਰ ਖਮੀਨੀ ਨੇ ਅੱਜ ਦੇ ਦਿਨ ਆਰਡਰ ਕੀਤਾ ਕਿ ਵੀ ਇਹ ਜਿਹੜੀਆਂ ਮਾਸ ਐਗਜ਼ੀਕਿਊਸ਼ਨਸ ਨੇ ਇਹ ਬੰਦ ਕੀਤੀਆਂ ਜਾਣ ਜੀ। ਸੋ ਉਸ ਤੋਂ ਬਾਅਦ ਜਿਹੜੀਆਂ ਉਹ ਸਟਾਪ ਹੋਈਆਂ। ਸੋ ਇਹ ਤਬਦੀਲੀ ਸੀ ਈਰਾਨ ਦੇ ਵਿੱਚ ਇੱਕ ਨਵੇਂ ਰੈਵੋਲੂਸ਼ਨ ਦੀ। जी डॉक्टर साहब, तुहाडा बहुत बहुत धन्यवाद। साढ़े सवाल जवाब साड़ा पहला सवाल है, एक ताज़ा प्रकाशित पुस्तक अनुसार अमरीका के प्रधान निक्सन 1971 की भारत पाक जंग दौरान अमरीका के भारत में अंबैसडर मिस्टर किटिंग नूं नौकरी कढ़ना चाहते हैं, की है ये सारी कहानी? चाहते सन। ਚਾਹੁੰਦੇ ਸਨ। 1971
ਦੇਖੋ 1971 ਦੇ ਵਿੱਚ ਉਸ ਤੋਂ ਪਹਿਲਾਂ ਭਾਰਤ ਨੇ ਉਹ ਸਿਚੁਏਸ਼ਨ ਬਣਾਈ, ਪੂਰਬੀ ਬੰਗਾਲ ਜਿਹੜਾ ਅੱਜ ਬੰਗਲਾਦੇਸ਼ ਹੈ ਉਹਦੇ 'ਚ ਉਹਨਾਂ ਨੇ ਆਪਣੀ ਮੁਕਤੀ ਵਾਹਿਨੀ ਬਣਾ ਕੇ ਲੋਕਾਂ ਨੂੰ ਉਕਸਾ ਕੇ ਉੱਥੇ ਵਿਦਰੋਹ ਵਰਗੇ ਹਾਲਾਤ ਬਣਾਉਣੇ ਸ਼ੁਰੂ ਕੀਤੇ ਜੀ। ਬਦਕਿਸਮਤੀ ਨਾਲ ਯਹੀਆ ਖਾਨ ਜਿਹੜਾ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਚੋਣਾਂ ਆਰਡਰ ਕੀਤੀਆਂ ਬੰਗਾਲ ਦੇ ਵਿੱਚ, ਮੁਜੀਬੁਰ ਰਹਿਮਾਨ ਦੀ ਪਾਰਟੀ ਜਿੱਤੀ, ਉਹਨਾਂ ਦੇ ਕੋਲ ਮੈਜੋਰਟੀ ਸੀ, ਪਰ ਕਿਉਂਕਿ ਪੰਜਾਬ ਜਾਂ ਫਰੰਟੀਅਰ ਜਾਂ ਸਿੰਧ ਇਹ ਨਹੀਂ ਸੀ ਚਾਹੁੰਦੇ ਵੀ ਬੰਗਾਲੀ ਜਿਹੜਾ ਹੈ ਉਸ ਦੇ ਹਵਾਲੇ ਕੀਤੀ ਜਾਏ, ਉਹਨਾਂ ਦੀ ਜਿਹੜੀ ਹੈ ਨੈਸ਼ਨਲ ਅਵਾਮੀ ਪਾਰਟੀ ਸੀ ਉਹਦੀ ਮੁਜੀਬੁਰ ਰਹਿਮਾਨ ਦੀ ਜੀ। ਸੋ ਇਸ ਦੇ ਉਲਟ ਫੌਜ ਨੇ ਜਿਹੜਾ ਉਸ ਤੇ ਫੌਜ ਭੇਜ ਕੇ ਉੱਥੇ ਕਤਲੇਆਮ ਸ਼ੁਰੂ ਕਰਤਾ, ਮੁਜੀਬੁਰ ਰਹਿਮਾਨ ਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ। ਬੰਗਾਲੀ ਜਿਹੜੇ ਨੇ ਉਹ ਪਹਿਲਾਂ ਹੀ ਉਹਨਾਂ ਦੇ ਵਿੱਚ ਮੁਕਤੀ ਵਾਹਿਨੀ ਰਾਹੀਂ ਨੈਗੇਟਿਵਿਟੀ ਸੀਗੀ, ਉਹ ਸਾਰੀ ਜਿਹੜੀ ਹੈ ਉਹ ਇੱਕ ਸਿਵਲ ਵਾਰ ਵਰਗੇ ਹਾਲਾਤ ਬਣ ਗਏ। ਭਾਰਤ ਨੇ ਉੱਥੇ ਫੌਜ ਭੇਜ ਕੇ ਫਾਈਨਲੀ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਤੋਂ ਅੱਡ ਕਰ ਦਿੱਤਾ ਜੀ। ਉਸ ਜ਼ਮਾਨੇ 'ਚ ਪਾਕਿਸਤਾਨ ਬਹੁਤ ਕਲੋਜ਼ ਸੀ ਅਮਰੀਕਾ ਦੇ ਜੀ। ਤੇ ਪਾਕਿਸਤਾਨ ਨੂੰ ਇਹ ਆਸ ਸੀ ਕਿ ਅਮਰੀਕਾ ਦਾ 7th ਫਲੀਟ ਜੰਗੀ ਬੇੜਾ ਉਹਨਾਂ ਦੀ ਮਦਦ ਤੇ ਆਏਗਾ, ਭਾਰਤ ਨੂੰ ਰੋਕੇਗਾ, ਕਿਉਂਕਿ ਜੋ ਭਾਰਤ ਕਰ ਰਿਹਾ ਸੀ ਉਸ ਦੀ ਹਮਾਇਤ ਸੋਵੀਅਤ ਯੂਨੀਅਨ ਕਰ ਰਿਹਾ ਸੀ, ਉਹ ਰਸ਼ੀਆ ਤਾਂ ਨਹੀਂ ਸੀ ਜੀ। ਸੋ ਉਹ ਸਾਰੇ ਹਾਲਾਤ ਦੇ ਉੱਤੇ ਜਿਹੜਾ ਅਮਰੀਕਾ ਦਾ ਐਂਬੈਸਡਰ ਸੀ ਇੰਡੀਆ ਦੇ ਵਿੱਚ, ਜਿਸ ਦਾ ਨਾਮ ਮਿਸਟਰ ਕੈਨਥ ਬੀ ਕੀਟਿੰਗ ਹੈ, ਉਹ ਅਮਰੀਕਾ ਦੇ ਇੰਟਰਸਟ ਦੀ ਥਾਂ ਤੇ ਇੰਡੀਆ ਦਾ ਮਾਊਥਪੀਸ ਬਣਿਆ ਹੋਇਆ ਸੀ। ਨਿਕਸਨ ਪ੍ਰੈਜ਼ੀਡੈਂਟ ਸੀ ਅਮਰੀਕਾ ਦਾ, ਹੈਨਰੀ